ਅਗਲੀ ਮਿੰਟੂ ਜੀ ਗੱਲ ਕਰੀਏ ਗੋਲੀकांड ਮਾਮਲੇ ਦੇ ਵਿੱਚ ਸੁਖਬੀਰ ਬਾਦਲ ਅਦਾਲਤ ਵਿੱਚ ਪੇਸ਼। ਅੱਜ ਦੇਖੋ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਨੇ, ਪੇਸ਼ ਹੋਣਾ ਹੀ ਪੈਣਾ ਸੀਗਾ। ਇਸ ਤੋਂ ਪਹਿਲਾਂ ਅਮਰ ਸਿੰਘ ਚਾਹਲ ਨੂੰ ਵੀ ਜ਼ਮਾਨਤ ਲੈਣੀ ਪਈ, ਕਿਉਂਕਿ ਦੇਖੋ ਜਿਹਦਾ ਨਾਮ ਆ ਗਿਆ ਚਾਰਜਸ਼ੀਟ ਦੇ ਵਿੱਚ ਉਹਨੂੰ ਪੇਸ਼ ਵੀ ਹੋਣਾ ਪਵੇਗਾ, ਜ਼ਮਾਨਤ ਵੀ ਲੈਣੀ ਪਏਗੀ, ਸਾਰਾ ਕੁਝ ਕਰਨਾ ਪੈਣਾ। ਇਹ ਤਾਂ ਪ੍ਰੋਸੈਸ ਦਾ ਹਿੱਸਾ ਹੈ। ਪਰ ਸੁਖਬੀਰ ਸਿੰਘ ਬਾਦਲ ਅੱਜ ਜਦੋਂ ਪੇਸ਼ ਹੋਇਆ ਤੇ 4-4.5 ਮਿੰਟਾਂ 'ਚ ਹੀ ਫ੍ਰੀ ਹੋ ਗਏ। ਤੁਸੀਂ ਵੇਖ ਲਓ ਕਿ ਹਾਲੇ ਵੀ ਬੱਲੇ ਬੱਲੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੀ। ਨਹੀਂ ਤਾਂ ਕੋਈ ਤਰੀਕ ਤੇ ਚਲਾ ਜਾਵੇ ਤੇ 4-5 ਘੰਟੇ ਬੰਨੇ ਹੁੰਦੇ ਆ, ਉਹ ਉਦਾਂ ਹੀ ਉੱਥੇ ਇੱਕ ਤੇ ਆਵਾਜ਼ ਮਾਰਨ ਵਾਲੇ ਦੀ ਨਹੀਂ ਸਮਝ ਆਉਂਦੀ, ਫਲਾਣਾ ਸਿੰਘ ਪਤਾ ਹੀ ਨਹੀਂ ਲੱਗਦਾ। ਤਾਂ ਗੱਲ ਇਹ ਆ ਕਿ ਇਹ ਗਏ ਨੇ ਉੱਥੇ 4 ਮਿੰਟ ਦੇ ਵਿੱਚ ਹਾਜ਼ਰੀ ਲਵਾਈ ਆ ਤੇ ਉਹ ਗਏ ਨਾਲੇ ਵੇਲੇ ਗਿੱਲੇ ਕਰ ਲਏ ਆ। ਸੋ ਇਸ ਮੌਕੇ ਤੇ ਇਹਨਾਂ ਨੇ ਇਹਨਾਂ ਜ਼ਰੂਰ ਕਿਹਾ, ਜਿਹੜੇ ਇਹਨਾਂ ਦੇ ਉੱਥੇ ਆਪਣੇ ਵਰਕਰ ਸਹਿਬਾਨ ਮੌਜੂਦ ਸੀਗੇ, ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਖਰਾਬ ਕਣਕ ਦੀ ਖਰੀਦ ਤੇ 31 ਰੁਪਏ ਦੀ ਕਟੌਤੀ ਕੀਤੀ ਗਈ ਆ, ਨਜਾਇਜ਼ ਆ, ਬੜਾ ਗਲਤ ਆ। ਉਹ ਵੈਲਿਊ ਕੱਟ ਦੇ ਨਾਮ ਤੇ ਇਹ ਜਿਹੜਾ ਆਦੇਸ਼ ਇਹਨਾਂ ਨੇ ਪਾਸ ਕੀਤਾ ਹੈ, ਉਹਨੂੰ ਵਾਪਸ ਲੈਣਾ ਚਾਹੀਦਾ। ਮਤਲਬ ਕਿ ਇਹਨਾਂ ਨੇ ਵੀ ਡਿਮਾਂਡ ਰੱਖੀ ਸੀ, ਚਲੋ ਉਹ ਤੇ ਪੂਰੀ ਹੋ ਗਈ, ਹੁਣ ਤਕਰੀਬਨ ਰੌਲਾ ਨਿਬੜ ਗਿਆ ਲੱਗਦਾ ਇੱਕ ਵਾਰੀ ਤਾਂ। ਪਰ ਇਹ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਤੇ 4 ਮਿੰਟਾਂ 'ਚ ਨਿਬੇੜ ਲਿਆ ਮਾਮਲਾ। ਵੈਸੇ 4 ਮਿੰਟਾਂ ਦੇ ਵਿੱਚ ਪੇਸ਼ੀ ਜਿਹੜੀ ਹੈ ਉਹ ਹੈਰਾਨਗੀ ਕਰਦੀ ਹੈ ਕਿ ਇੰਨੀ ਫਾਸਟਲੀ ਕੰਮ ਕਰਦਾ ਸਾਡਾ ਸਿਸਟਮ ਇਹਨਾਂ ਦੇ ਮਾਮਲਿਆਂ 'ਚ। ਪਰੰਤੂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਦੋਹਰੇ ਸੰਵਿਧਾਨ ਦੇ ਮਾਮਲੇ 'ਚ ਵੀ ਸੁਪਰੀਮ ਕੋਰਟ 'ਚ ਸੁਣਵਾਈ ਹੋਣ ਉਪਰੰਤ ਉਹ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਜੀ। ਮਤਲਬ ਇੱਕ ਪਾਸੇ ਇਸ ਅਹਿਮ ਮਾਮਲੇ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਤਾਂ ਦੂਸਰੇ ਪਾਸੇ ਪਾਰਟੀ ਦੇ ਪੱਖ ਤੋਂ ਜੇ ਤੁਸੀਂ ਦੇਖੋਗੇ ਤਾਂ ਉਹ ਵੀ ਬੜਾ ਨਾਜ਼ੁਕ ਮਾਮਲਾ ਹੈ। ਉਹਦੇ 'ਚ ਵੇਖੋ ਹੁਣ ਸੁਪਰੀਮ ਕੋਰਟ ਕੀ ਆਰਡਰ ਦਿੰਦੀ ਹੈ। ਜੇ ਸੁਪਰੀਮ ਕੋਰਟ ਆਰਡਰ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਦਿੰਦੀ, ਯਾਨੀ ਪਾਰਟੀ ਦੇ ਹੱਕ ਦੇ ਵਿੱਚ ਆਰਡਰ ਨਹੀਂ ਕਰਦੀ, ਤਾਂ ਬਹੁਤ ਵੱਡੀ ਸਮੱਸਿਆ ਉਹ ਵੀ ਅਕਾਲੀ ਦਲ ਵਾਸਤੇ ਖੜੀ ਹੋ ਜਾਣੀ ਆ। ਕਿਉਂਕਿ ਉਹਦੇ 'ਚ ਦੋਹਰਾ ਸੰਵਿਧਾਨ ਹੈ, ਯਾਨੀ ਜੋ ਗੁਰਦੁਆਰਾ ਜਿਹੜਾ ਜੁਡੀਸ਼ੀਅਲ ਚੋਣ ਕਮਿਸ਼ਨ ਆ ਉਹਦਾ, ਤੇ ਦੂਸਰੇ ਪਾਸੇ ਜਿਹੜਾ ਚੋਣ ਕਮਿਸ਼ਨ ਆ ਭਾਰਤ ਦਾ, ਇਹਨਾਂ ਦੋਨਾਂ ਨੂੰ ਜੋ ਅੰਡਰਟੇਕਿੰਗ ਦਿੱਤੀਆਂ ਗਈਆਂ ਨੇ ਉਸ ਟਾਈਮ ਹਲਫਨਾਮਾ ਕਹਿ ਲਓ, ਕਿ ਉਹਨਾਂ ਦੇ ਵਿੱਚ ਅਲੱਗ-ਅਲੱਗ ਦੱਸਿਆ ਗਿਆ ਕਿ ਇੱਕ 'ਚ ਅਸੀਂ ਧਾਰਮਿਕ ਪਾਰਟੀ ਤੇ ਦੂਸਰੇ 'ਚ ਧਰਮ ਨਿਰਪੱਖ ਪਾਰਟੀ। ਤਾਂ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਲੰਮੀ ਬਹਿਸ ਚੱਲੀ ਸੁਪਰੀਮ ਕੋਰਟ ਦੇ ਵਿੱਚ, ਜਿਸ ਉਪਰੰਤ ਸੁਪਰੀਮ ਕੋਰਟ ਨੇ ਆਪਣਾ ਇਹ ਫੈਸਲਾ ਜਿਹੜਾ ਉਹ ਰਾਖਵਾਂ ਰੱਖ ਲਿਆ ਇੱਕ ਵਾਰੀ। ਜੀ। ਸੋ 2.5 ਘੰਟੇ ਕਹਿੰਦੇ ਵੀ ਸੁਣਵਾਈ ਚੱਲਦੀ ਸੀ ਸੁਪਰੀਮ ਕੋਰਟ ਦੇ ਵਿੱਚ। ਸੋ ਕਾਫੀ ਲੰਮਾ ਚੌੜਾ ਜਿਹੜਾ ਕੰਮ ਆ ਰਾਖਵਾਂ ਰੱਖਿਆ ਆ। ਦੇਖੋ ਕੀ ਝਟਕਾ ਮਿਲਦਾ ਇਹਨਾਂ ਨੂੰ, ਕੀ ਇਸ ਦੇ ਵਿੱਚ ਇਹਨਾਂ ਨੂੰ ਹੁੰਦਾ ਆ।